human rights. Great job. And Resham Singh Pandal likhde ne, Dr. Saab, you guys Pangal Dr. Saab, you guys are working so hard. Salute. बहुत शुक्रिया भाई रेशम सिंह जी। सुखविंदर सिंह सान लिखते हैं कि कहते हैं प्लीज़ हेल्प एवरीवन बाय फाइनेंस मंथली टीवी 4। मेरा ख्याल है भी ये तो मैं एक कमेंट होर कर दें कि भाई जिन्ना भी कोई अफोर्ड कर सकता है, भावें तुसी $50 महीने दे कमिट कर सकते हो, $100 कर सकते हो। जे साडे कोल रेगुलर जिहड़ा है वो डोनेशन वाले होणगे तो फिर साडे लई इस नूं अगे वधाना भी जिहड़ा है वो उहदे लई भी उत्साह होएगा, नहीं तो असीं एवें डावाडोल वाले हिस्से च किन्नी देर इहनूं खिच सकांगे। बिल्कुल डॉक्टर साहब। मनजीत सिंह मठारू सान लिखते हैं औरत दी इज्जत करना इंडिया पुलिस पंजाब पुलिस आम गल सॉरी औरत दी बेइज्जती करना इंडिया पुलिस पंजाब पुलिस आम गल है। बेइंसाफी इस देश दीयां जड़ां 'च ही पई है। बिल्कुल ठीक है मठारू साहब। इन्हां दे लई तां एक पासे मंदिरां च देवी कह के पूजदे ने, दूसरे पासे पैरां दी जुत्ती भी है। और अज इन्हां दी इस जिहड़ी है एटीट्यूड लाइन दी बदौलत दिल्ली जिहड़ा है वो रेप कैपिटल ऑफ द वर्ल्ड बनी हुई है। इन्नी की इज्जत करदे ने। बिल्कुल। मनजीत सिंह मठारू जी सानू फिर दोबारा लिखते हैं कि एसपीओ बहुत सस्ते सिपाही होंदे, घट रुपया खर्चा ते थोड़ी ट्रेनिंग ते जासूसी सस्ते होंदे आ। ये सिपाही तो इन्हां नूं कहना, सिपाही दा भी जिहड़ा वो शब्द जां लफज बेइज्जत करना, ये इन्हां ने जस्ट खाकी वर्दी दे विच जसूस रखे हुए ने पिंड लैवल ते, थोड़े पैसे दे के इन्हां तो काम लैंदे ने। मोहम्मद रियाज सान लिखते हैं कि जिंदाबाद खालिस्तान पाकिस्तान जिंदाबाद। भुपिंदर जिंदाबाद मोहम्मद साहब। भुपिंदर सिंह सान लिखते हैं कि वी मस्ट सेपरेट। एंड मनजीत सिंह मठारू फिर दोबारा सान लिखते हैं कि खालिस्तान जरूर बनेगा। मनजीत सिंह फिर मठारू सान लिखते हैं कि होश करो। फिर लिखते हैं कि सिखां दीयां गलतियां बहुत हैं। बाज सिंह सान लिखते हैं कि वाहिगुरू जी का खालसा वाहिगुरू जी की फतेह। और बहुत सारे व्यूअर्स ने सानू एक्सीलेंट लिखिया है, वेरी गुड जॉब लिखिया है, सत श्री अकाल लिखिया है। ਤੁਹਾਡੇ ਤੋਂ ਮੈਂ ਮਾਈਕ ਖੋਹ ਲੈਣਾ ਜੀ ਕਿਉਂਕਿ ਆਲਰੇਡੀ ਸਾਡੇ ਦਰਸ਼ਕ ਵੀ ਨਾਰਾਜ਼ ਹੋ ਜਾਂਦੇ ਨੇ। ਮੈਂ ਕੋਸ਼ਿਸ਼ ਕਰਦੇ ਹਾਂ ਸਮੇਟਣ ਦੀ, ਪਰ ਫਿਰ ਉੱਥੇ ਕੀ ਪਹੁੰਚ ਜਾਂਦਾ ਇੱਕ ਅੱਧਾ ਦਿਨ ਤੋਂ ਬਾਅਦ ਫਿਰ ਬੈਕ ਹੌਲੀ ਹੌਲੀ ਆਤਾਂ ਵਾਰਿਸ ਸ਼ਾਹ ਜੀ ਨੇ ਕਿਹਾ ਜਿਵੇਂ ਕਿ ਵੀ ਹੌਲੀ ਹੌਲੀ ਛਾਣਗੀਆਂ। ਵੈਸੇ ਉਹ ਤਾਂ ਕਹਿੰਦੇ ਜਾਂਦੀਆਂ ਹੀ ਨਹੀਂ, ਪਰ ਅਸੀਂ ਰੱਖਾਂਗੇ ਇੱਕ ਸੈਗਮੈਂਟ ਜੀ ਅੱਜ ਦੇ ਵਿਚਾਰ ਲਈ। ਜਿਹੜਾ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਔਰ ਕਾਫੀ ਵੀ ਇੱਕ ਰਾਗ ਹੈ। ਇੱਕ ਤਾਂ ਕਾਫੀਆਂ ਵੈਸੇ ਪੜ੍ਹੀਆਂ ਜਾਂਦੀਆਂ ਨੇ, ਉਹਨਾਂ ਦਾ ਵੀ ਇੱਕ ਅੰਦਾਜ਼ ਹੁੰਦਾ ਹੈ। ਹੋ ਸਕਦਾ ਉਹ ਮੈਨੂੰ ਕੋਈ ਬਹੁਤੀ ਇਸ ਰਾਗ ਦੀ ਸਮਝ ਨਹੀਂ ਹੈ, ਪਰ ਇਹ ਚੌਥੇ ਪਾਤਸ਼ਾਹ ਦਾ ਸ਼ਬਦ ਰਾਗ ਆਸਾ ਘਰ 8ਵਾਂ ਕਿ ਕਾਫੀ ਮਹੱਲਾ ਚੌਥਾ। ਸੋ ਜ਼ਾਹਰ ਹੈ ਵੀ ਇਹ ਕਾਫੀ ਰਾਗ ਦੇ ਵਿੱਚ ਪੜ੍ਹਨ ਦੀ ਹਦਾਇਤ ਹੈ। ਆਇਆ ਮਰਨ ਧੁਰੋਂ ਹਉਮੈ ਰੋਈ ਹੈ, ਗੁਰਮੁਖ ਨਾਮ ਧਿਆਏ ਅਸਥਿਰ ਹੋਈ ਹੈ। ਗੁਰ ਪੂਰੇ ਸ਼ਾਬਾਸ਼ ਚੱਲਣ ਜਾਣਿਆ, ਲਾਹਾ ਨਾਮ ਸੋ ਸਾਰ ਸ਼ਬਦ ਸਮਾਣਿਆ। ਰਹਾਓ ਜਿਵੇਂ ਰਹਾਓ ਦੀ ਤੁਕ ਨੂੰ ਕੇਂਦਰ 'ਚ ਰੱਖ ਕੇ ਅਸੀਂ ਵਿਚਾਰ ਕਰਦੇ ਕਿ ਔਰ ਇਹ ਸਾਰੇ ਸ਼ਬਦ ਦੇ ਵਿੱਚ ਮੌਤ ਕਿਵੇਂ ਅਲਟੀਮੇਟ ਰਿਐਲਿਟੀ ਹੈ, ਕਿਵੇਂ ਇੱਕ ਪਾਸੇ ਉਹ ਲੋਕ ਨੇ ਜਿਹੜੇ ਬਿਲਕੁਲ ਦੁਨੀਆ ਦੇ ਰੰਗ ਵਿੱਚ ਰੰਗੇ ਹੋਏ ਇਨਸਾਨੀ ਜੀਵਨ ਦਾ ਪਰਪਸ ਮਕਸਦ ਉਸ ਤੋਂ ਗਾਫਲ ਹੁੰਦੇ ਨੇ, ਉਸ ਤੋਂ ਸੁੱਤੇ ਹੁੰਦੇ ਨੇ ਜਾਂ ਉਸ ਤੋਂ ਭਗੌੜੇ ਹੁੰਦੇ ਨੇ। ਤੇ ਇੱਕ ਉਹ ਨੇ ਜਿਹੜੇ ਜੀਵਨ ਤਾਂ ਢੰਗ ਨਾਲ ਜਿਉਂਦੇ ਨੇ ਪਰ ਆਪਣੇ ਗੁਰੂ ਦੇ ਬੋਲਾਂ ਦੇ ਉੱਤੇ ਅਮੰਨਾ ਕਰਕੇ, ਗੁਰੂ ਦੇ ਬੋਲਾਂ ਉਪਦੇਸ਼ਾਂ, ਗੁਰੂ ਦੇ ਦੱਸੇ ਰਸਤੇ ਦੇ ਉੱਤੇ ਪਾਏ ਪੂਰਨਿਆਂ ਦੇ ਉੱਤੇ ਪੂਰੀ ਅਮੰਨਾ ਦੇ ਨਾਲ, ਸਿਦਕ ਦਿਲੀ ਦੇ ਨਾਲ, ਵਿਸ਼ਵਾਸ ਦੇ ਨਾਲ ਇਸ ਜੀਵਨ ਯਾਤਰਾ ਨੂੰ ਸਫਲ ਕਰਦੇ ਨੇ। ਸੋ ਗੁਰੂ ਸਾਹਿਬ ਨੇ ਫਰਮਾਇਆ ਗੁਰ ਪੂਰੇ ਸ਼ਾਬਾਸ਼ ਚੱਲਣ ਜਾਣਿਆ ਕਿ ਜਿਹੜੇ ਗੁਰੂ ਵੱਲ ਸਮਰਪਿਤ ਨੇ ਫਿਰ ਸ਼ਾਬਾਸ਼ ਜ਼ਾਹਰ ਹੈ। ਅਸੀਂ ਜਦੋਂ ਕਿਸੇ ਨੂੰ ਬੱਚੇ ਨੂੰ ਵੀ ਦਿੰਦੇ ਕਿ ਭਾਈ ਸ਼ਾਬਾਸ਼ ਹੈ, ਜੇ ਅਸੀਂ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਜੀਵਨ ਨੂੰ ਤੋਰ ਲਿਆ ਤੇ ਚੱਲਣ ਜਾਣਿਆ, ਫਿਰ ਸਾਨੂੰ ਜੀਣ ਤੇ ਮਰਨ ਦੀ ਹਕੀਕਤ, ਜ਼ਿੰਦਗੀ ਦੀ ਹਕੀਕਤ ਸਮਝ ਆਉਣ ਲੱਗ ਜਾਂਦੀ ਹੈ। ਲਾਹਾ ਨਾਮ ਸੋ ਸਾਰ ਸ਼ਬਦ ਸਮਾਣਿਆ ਕਿ ਸਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਹ ਜੀਵਨ ਲਾਹਾ ਲੈਣ ਲਈ ਹੈ ਨਾਮ ਦਾ। ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਪਤ ਗਵਾਏ ਜੀਓ।
ਇੱਕ ਪਾਸੇ ਉਹ ਨੇ ਜਿਹੜੇ ਬੇਇੱਜ਼ਤ ਬੇਆਬਰੂ ਕੋਈ ਇਹ ਨਹੀਂ ਵੀ ਕਿਸੇ ਨੇ ਤੁਹਾਡੀ ਆਬਰੂ ਲੁੱਟਣੀ ਹੈ, ਬੇਆਬਰੂ ਉਹਨੇ ਜਿਹੜੇ ਰੱਬ ਤੋਂ ਜਿਨ੍ਹਾਂ ਦੀ ਵਿੱਥ ਹੈ, ਉਹਨਾਂ ਨੂੰ ਜ਼ਿੰਦਗੀ ਦਾ ਮਕਸਦ ਹੀ ਸਮਝ ਨਹੀਂ ਆਇਆ, ਇਸ ਲਈ ਉਹ ਮਨਮੁਖ ਨੇ, ਉਹ ਬੇਆਬਰੂ ਹੋ ਕੇ ਜਾ ਰਹੇ ਨੇ। ਤੇ ਗੁਰਮੁਖ ਉਹ ਨੇ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਉਹਨਾਂ ਦੇ ਨਾਲ ਵੀ ਕਿੰਨੇ ਜਿਹੜੇ ਨੇ ਜੀਵਨ ਦੀ ਹਕੀਕਤ ਨੂੰ ਸਮਝਦੇ ਨੇ। ਸੋ ਗੁਰ ਪੂਰੇ ਸ਼ਾਬਾਸ ਚੱਲਣ ਜਾਣਿਆ, ਲਾਹਾ ਨਾਮ ਸੋ ਸਾਰ ਸ਼ਬਦ ਸਮਾਣਿਆ। ਉਹਨਾਂ ਨੂੰ ਜੀਵਨ ਦੇ ਲਾਹਾ ਦੀ ਸਮਝ ਆਈ, ਜੀਵਨ ਦਾ ਸਾਰ ਤਤ ਸਮਝ ਆ ਗਿਆ ਤੇ ਉਹ ਸ਼ਬਦ ਦੇ ਵਿੱਚ ਹੀ ਸਮਾ ਗਏ। ਔਰ ਆਇਆ ਮਰਨ ਧੁਰਾਓ ਹਉਮੈ ਰੋਈਏ। ਜਦੋਂ ਉਹਨਾਂ ਨੂੰ ਸੱਦਾ ਆਉਣਾ, ਕੱਲਾ ਆਵੇ ਨਾਨਕਾ ਸੱਦੇ ਉੱਠੀ ਜਾਏ, ਤੇ ਉਹਨਾਂ ਨੂੰ ਪਤਾ ਹੈ ਵੀ ਇਹ ਧੁਰ ਦਾ ਸੱਦਾ ਹੈ, ਇਹ ਇਨਐਵਿਟੇਬਲ ਹੈ। ਤੇ ਜਿਹੜੇ ਦੂਸਰੇ ਨੇ ਹਉਮੈ ਰੋਈ ਹੈ, ਜਿਹੜੇ ਮੈਂ 'ਚ ਫਸੇ ਨੇ, ਜਿਹੜੇ ਸਮਝਦੇ ਸੀ ਕਿ ਜ਼ਿੰਦਗੀ ਹਮੇਸ਼ਾ ਹੀ ਹੈ, ਉਹਨਾਂ ਦੇ ਘਰਾਂ ਦੇ ਵਿੱਚ, ਉਹਨਾਂ ਦੇ ਸਾਰੇ ਆਲੇ ਦੁਆਲੇ 'ਚ ਰੋਣ ਧੋਣ ਹੁੰਦਾ। ਗੁਰਮੁਖ ਨਾਮ ਧਿਆਏ ਅਸਥਿਰ ਹੋਈ ਹੈ, ਕਿਉਂਕਿ ਗੁਰੂ ਵੱਲ ਜਿਹਨੇ ਮੂੰਹ ਕੀਤਾ ਉਹ ਨਾਮ ਦੇ ਵਿੱਚ ਜੁੜਿਆ ਤੇ ਉਹ ਉਸ ਅਸਥਿਰ ਰੱਬ ਦੇ ਨਾਲ ਜਿਹੜਾ ਕਿ ਹਮੇਸ਼ਾ ਰਹਿਣ ਵਾਲਾ ਜੁੜਿਆ ਹੋਇਆ ਸੀ, ਇਸ ਲਈ ਉਹਦਾ ਵਿਸ਼ਵਾਸ ਵੀ ਪੁਖਤਾ ਸੀ। ਪੂਰਬ ਲਿਖੇ ਡੇ ਸੇ ਆਏ ਮਾਇਆ, ਚੱਲਣ ਅੱਜ ਕੇ ਕੱਲ ਧੁਰੋਂ ਫਰਮਾਇਆ। ਕਿ ਇਹ ਜਿਹੜਾ ਜੀਵਨ ਮਿਲਿਆ ਇਹ ਤਾਂ ਆਲਰੇਡੀ ਉਸ ਰੱਬ ਨੇ ਡੈਸਟਿਨਡ ਕੀਤਾ ਹੋਇਆ ਸੀ, ਔਰ ਇਹ ਜੇ ਤਾਂ ਇਹ ਮਾਇਆ ਦੇ ਵਿੱਚ ਗਫਲਤ ਦੇ ਵਿੱਚ ਗਵਾਚ ਗਿਆ ਤੇ ਫਿਰ ਇਹ ਫਜ਼ੂਲ ਹੈ, ਬੇਕਾਰ ਹੈ। ਚੱਲਣ ਅੱਜ ਕੇ ਕੱਲ ਧੁਰੋਂ ਫਰਮਾਇਆ, ਇਹ ਜਦੋਂ ਡੇ ਦਿਨ ਨੂੰ ਕਹਿੰਦੇ ਨੇ, ਜਿਸ ਦਿਨ ਜੀਵਨ ਲਿਖਿਆ ਗਿਆ ਸੀ ਉਸੇ ਦਿਨ ਹੀ ਐਂਡ ਵੀ ਲਿਖ ਦਿੱਤਾ ਸੀ। ਮਰਨ ਲਿਖਾਏ ਮੰਡਲ ਮੈਂ ਆਏ, ਮੰਡਲ ਸੰਸਾਰ ਨੂੰ ਕਹਿੰਦੇ ਨੇ ਵੀ ਆਉਣ ਤੋਂ ਪਹਿਲਾਂ ਹੀ ਜਿਹੜਾ ਉਹਦਾ ਐਂਡ ਵੀ ਲਿਖਿਆ ਹੋਇਆ ਸੀ, ਉਹਦਾ ਡਿਮਾਈਸ ਵੀ ਇਨਐਵਿਟੇਬਲ ਸੀ। ਸੋ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਉਹਨੂੰ ਇਹ ਪਤਾ ਹੈ ਵੀ ਇਹ ਧੁਰ ਦਾ ਫਰਮਾਨ ਹੈ। ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ, ਜੂਐ ਖੇਲਣ ਜਗ ਕਿ ਇਹੋ ਮਨ ਹਾਰਿਆ। ਕਿ ਇੱਕ ਉਹ ਨੇ ਜਿਨ੍ਹਾਂ ਨੇ ਜ਼ਿੰਦਗੀ ਨੂੰ ਜੂਆ ਸਮਝਿਆ। ਇਹ ਨਹੀਂ ਵੀ ਜ਼ਰੂਰੀ ਨਹੀਂ ਕਿ ਜੂਆ ਖੇਡਦੇ ਨੇ, ਮਤਲਬ ਜੂਆ ਕੀ ਹੁੰਦਾ, ਦਾ ਹੁੰਦਾ ਵੀ ਜੋ ਦਾ ਲੱਗਦਾ ਲਾ ਲਓ। ਜਿਹੜਾ ਦਾ ਲਾਉਣ ਵਾਲਾ ਉਹ ਕਾਂਸਟੈਂਟ ਵਾਕਰ ਨਹੀਂ ਹੁੰਦਾ, ਉਹ ਇੱਕ ਰਸਤੇ ਦਾ ਪੰਧ ਹੀ ਨਹੀਂ ਹੁੰਦਾ, ਉਹ ਸੱਚ ਦੇ ਰਸਤੇ ਦੀਆਂ ਪੌੜੀਆਂ ਨਹੀਂ ਚੜਦਾ। ਇਹ ਤਰਾਹੇ ਪਤ ਪਵੜੀਆਂ ਚੜਿਆ ਹੋਏ 21 ਇੱਕ ਈਸ਼ ਇੱਕ ਬਰਾਬਰ ਹੋ ਜਾਣਾ ਕਿ ਵੀ ਉਹ ਉਸ ਰੱਬ ਦੀ ਯਾਦ ਦੀਆਂ ਪੌੜੀਆਂ ਚੜ੍ਹਦੇ ਆ, ਇੱਕ ਦੇ ਨਾਲ ਉਹ ਇੱਕਮਿਕ ਹੋ ਜਾਂਦਾ ਹੈ। ਬਿਰਥਾ ਜਨਮ ਤੇ ਨਾ ਜਿਨੀ ਨਾਮ ਵਸਾਰਿਆ, ਜਿਨ੍ਹਾਂ ਨੂੰ ਨਾਮ ਭੁੱਲਿਆ ਸੀ ਉਹਨਾਂ ਦਾ ਜਨਮ ਬਿਰਥਾ। ਜੂਆ ਖੇਲਣ ਜੱਗ, ਉਹਨਾਂ ਦੇ ਲਈ ਜੀਵਨ ਜੂਆ ਸੀ ਔਰ ਉਹ ਜੂਆ ਹੀ ਉਹਨਾਂ ਨੇ ਕਿ ਇਹ ਮਨ ਹਾਰਿਆ, ਕਿਉਂਕਿ ਮਨ ਉਹਨਾਂ ਦਾ ਜਿਵੇਂ ਜੂਏ ਦੇ ਵਿੱਚ ਜਿੱਤ ਹਾਰ ਹੈ, ਕਿਉਂਕਿ ਉਹਨਾਂ ਦੀ ਜ਼ਿੰਦਗੀ ਜੂਆ ਸੀ ਤੇ ਅਲਟੀਮੇਟਲੀ ਐਂਡ ਆਣਾ ਤੇ ਉਹ ਫਿਰ ਪਛਤਾਉਂਦੇ ਜਾਂਦੇ ਨੇ। ਕਿਉਂਕਿ ਸਿਰ ਜਿਹਨੂੰ ਅਲਟੀਮੇਟਲੀ ਗੁਰੂ ਸਾਹਿਬ ਨੇ ਜਦੋਂ ਅਸੀਂ 12 ਮਾਹ ਵੀ ਪੜ੍ਹਦੇ ਹਾਂ, ਤਨ ਮਰੋੜੇ, ਮੈਨੂੰ ਹੁਣ ਤੁਕ ਯਾਦ ਨਹੀਂ ਆ ਰਹੀ ਕਿ ਭਾਈ ਉਹ ਜਿਹੜਾ ਅਖੀਰ ਵੇਲਾ ਜਦੋਂ ਆ ਜਾਂਦਾ ਹੈ ਉਦੋਂ ਤੁਹਾਨੂੰ ਉਹ ਪੀੜ ਮਹਿਸੂਸ ਹੋ ਰਹੀ ਹੁੰਦੀ ਹੈ ਤੇ ਚਾਰ ਚਫੇਰੇ ਜਿਹੜਾ ਇੱਕ ਵਿਰਲਾਪ ਹੁੰਦਾ ਹੈ, ਇੱਕ ਕੁਰਲਾਪਟ ਹੁੰਦੀ ਹੈ। ਔਰ ਇੱਥੇ ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ, ਨਾਨਕ ਸੱਚੇ ਸੱਚ ਸੱਚ ਸਮਾਇਆ। ਇੱਕ ਪਾਸੇ ਜੂਆ ਸਮਝਣ ਵਾਲੇ ਪਛਤਾਵੇ 'ਚ ਨੇ, ਇੱਕ ਜਿਹੜੇ ਨੇ ਜਿਨ੍ਹਾਂ ਨੂੰ ਇਸ ਹਕੀਕਤ ਦੀ ਸਮਝ ਸੀ ਉਹਨਾਂ ਦਾ ਜੀਵਨ ਵੀ ਪ੍ਰਵਾਨ ਸੀ, ਉਹਨਾਂ ਦੇ ਜੀਵਨ 'ਚ ਵੀ ਟਿਕਾ ਸੀ ਤੇ ਜੇ ਉਹ ਚਲੇ ਗਏ ਨੇ ਉਹਦੇ 'ਚ ਵੀ ਉਹ ਸੁਖੀ ਨੇ, ਕਿਉਂਕਿ ਉਹਨਾਂ ਦੇ ਲਈ ਜਿਹੜਾ ਉਹ ਹੁਕਮ ਦੇ ਵਿੱਚ ਆਉਣਾ, ਹੁਕਮ ਦੇ ਵਿੱਚ ਜਾਣਾ, ਉਹਨਾਂ ਨੂੰ ਕੋਈ ਇਸ ਗੱਲ ਦਾ ਜਿਹੜਾ ਉਹ ਗਿਲਾ ਸ਼ਿਕਾਇਤ ਨਹੀਂ ਹੈ। ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ, ਜਿਨ੍ਹਾਂ ਨੂੰ ਸਤਿਗੁਰੂ ਮਿਲੇ ਨੇ ਉਹਨਾਂ ਦਾ ਜੀਵਨ ਵੀ ਸਫਲ, ਮੌਤ ਦੇ ਵਿੱਚ ਵੀ ਉਹਨਾਂ ਦਾ ਚਾਅ। ਨਾਨਕ ਸੱਚੇ ਸੱਚ ਸੱਚ ਸਮਾਇਆ। ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹਨਾਂ ਦਾ ਜੀਵਨ ਵੀ ਸੱਚ ਦੇ ਹਵਾਲੇ ਸੀ, ਸੱਚ ਦੇ ਵਿੱਚ ਉਹ ਜੀਵੇ ਤੇ ਅਲਟੀਮੇਟਲੀ ਜਿਹੜੀ ਅਲਟੀਮੇਟ ਟਰੂਥ ਹੈ ਉਸ ਦੇ ਵਿੱਚ ਉਹ ਸਮਾ ਗਏ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕਰਨੇ ਆ ਇਜਾਜ਼ਤ। ਵਿਊਅਰਸ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।